ਪੰਜਾਬੀ ਯੂਨੀਅਨ ਦੀ ਛਤਰਛਾਵੇਂ ਪੰਜਾਬ ਹਾਊਸ ਵਿੱਚ ਬਾਬਾ ਗੁਰੂ ਨਾਨਕ ਜੀ ਕਾਨਫਰੰਸ ਦਾ ਆਰ ਕੀਤਾ ਗਿਆ, ਜਿਹਦੇ ਵਿੱਚ ਉਚੇਚੇ ਪਰੋਣੇ ਜਸਬੀਰ ਸਿੰਘ ਬੋਪਾ ਰਾਏ ਹੋਰੀ ਸਨ, ਜਦਕਿ ਪ੍ਰਧਾਨ ਪੰਜਾਬੀ ਤਹਿਰੀਕ ਦੇ ਆਗੂ ਇਲਿਆਸ ਘੁੰਮਣ ਜੀ ਸਨ। ਕਾਨਫਰੰਸ ਵਿੱਚ ਰਲਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਬਾਬਾ ਗੁਰੂ ਨਾਨਕ ਜੀ ਨੇ ਅਮਨ ਦਾ ਫਲਸਫਾ ਦੇ ਕੇ ਭਾਈਚਾਰੇ ਤੇ ਮੁਹੱਬਤ ਦੀ ਰਾਹ ਵਿਖਾਈ। ਬਾਬਾ ਜੀ ਗੁਰੂ ਨਾਨਕ ਹੋਰ 15ਵੀਂ ਸਦੀ 'ਚ ਉਹਨਾਂ ਨੇ ਸਿੱਖ ਮਜ਼ਹਬ ਦੀ ਬੁਨਿਆਦ ਰੱਖੀ। ਆਪ ਦੇ ਨਾਲ ਸਿੱਖ, ਹਿੰਦੂ ਤੇ ਮੁਸਲਮ ਬਰਾਬਰ ਪਿਆਰ ਕਰਦੇ ਨੇ, ਕਰਦੇ ਰਹਿਣਗੇ, ਕਰਦੇ ਪਏ ਨੇ। ਕਿਉਂ ਜੇ ਬਾਬਾ ਜੀ ਨੇ ਆਪਣੇ ਕਿਰਦਾਰ ਤੇ ਆਪਣੀ ਫਿਕਰ ਰਾਹੀਂ ਸਾਬਤ ਕੀਤਾ ਪਿਓ ਸਭ ਦੇ ਸਾਂਝੇ ਨੇ। ਬਾਬਾ ਜੀ ਗੁਰੂ ਨਾਨਕ ਨੇ ਰੱਬ ਦੇ, ਬਾਬਾ ਜੀ ਗੁਰੂ ਨਾਨਕ ਨੇ ਸਭ ਦੇ। ਆਪਨੇ ਸਾਰੀ ਹਯਾਤੀ ਪਿਆਰ, ਮੁਹੱਬਤ, ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਦਰਸ ਦਿੱਤਾ। ਬਾਬਾ ਜੀ ਨੇ ਸਾਰੀ ਹਯਾਤੀ ਮਾਰਫਤ ਇਲਾਹੀ ਤੇ ਹੱਕ ਦੀ ਤਲਾਸ਼ ਵਿੱਚ ਗੁਜ਼ਾਰੀ। ਗੁਰੂ ਨਾਨਕ ਜੀ ਉਹਨਾਂ ਦੀ 1469 ਉਦੈਸ਼ ਹੈ ਔਰ 1539 ਚ ਉਹਨਾਂ ਦੀ ਵਫਾਤ ਹੋਈ, ਵਿਸਾਲ ਕਰ ਗਏ। ਉਹ ਅਗਰ ਉਹ ਫੇਰੇ ਪੂਰੇ ਬਰੇ ਸਗੀਰ ਦੇ ਨਾ ਪਾਉਂਦੇ, ਉਹ ਜਿਹੜੀਆਂ ਉਹਨਾਂ ਦੀਆਂ ਉਦਾਸੀਆਂ ਮਸ਼ਹੂਰ ਨੇ ਔਰ ਮੁਖਤਲਿਫ ਥਾਵਾਂ ਤੇ ਨਾ ਜਾਂਦੇ, ਔਰ ਉਸ ਤੋਂ ਬਾਅਦ ਅਗਰ ਜਿਹੜੀ ਇੱਕ ਗ੍ਰੰਥ ਸਾਹਿਬ ਨਾ ਸਾਹਮਣੇ ਆਂਦੀ ਤੇ ਸਾਡੇ ਆਪਣੇ ਜਿਹੜੇ ਇੱਥੋਂ ਦੇ ਜਿਹੜੇ ਸੂਫੀਆ ਸਨ, ਉਹਦੇ 'ਚ ਮੇਰੇ ਖਿਆਲ ਅਗਰ ਮੈਂ ਗਲਤ ਹੋਵਾਂ ਤੇ ਕਲਿਆਣ ਸਾਹਿਬ ਨੂੰ ਠੀਕ ਵੀ ਕਰ ਸਕਦੇ ਨੇ ਕਿ ਕੁਛ ਨਾ ਕੁਛ ਚੀਜ਼ਾਂ ਭਾਈ ਮਰਦਾਨਾ ਦੀਆਂ ਵੀ ਨੇ, ਤੁਲਸੀਦਾਸ ਦੀਆਂ ਨੇ, ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਬਾਬਾ ਫਰੀਦ ਦਾ ਜਿਹੜਾ ਕਲਾਮ ਹੈ ਉਹ ਸਾਨੂੰ ਉਹਨਾਂ 'ਚ ਹੀ ਮਿਲਿਆ। ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਕੀ ਜਾਣਾ ਮੈਂ ਕੌਣ, ਕੀ ਜਾਣਾ ਮੈਂ ਕੌਣ ਬੋਲਿਆ, ਕੀ ਜਾਣਾ ਮੈਂ ਕੌਣ, ਕੀ ਜਾਣਾ ਮੈਂ ਕੌਣ ਬੋਲਿਆ, ਕੀ ਜਾਣਾ ਮੈਂ ਕੌਣ। ਜਿਹੜਾ ਸਾਡਾ ਕਲਾਸੀਕਲ ਅਦਬ ਜਿਹੜਾ ਇਕੱਠਾ ਕੀਤਾ ਗੁਰੂ ਸਾਹਿਬ ਨੇ, ਔਰ ਫਿਰ ਇੱਕ ਕੇਂਦਰ ਕਰਤਾਰਪੁਰ ਕੇਂਦਰ ਯਾਨੀ ਉਹ ਯੂਨੀਵਰਸਿਟੀ ਬਣਾਤਾ ਕਿ ਇੱਥੇ ਆਓ ਤੇ ਇਸ ਕਲਾਸੀਕਲ ਅਦਬ ਦੇ ਉੱਤੇ ਗੁਫ਼ਤਗੂ ਕਰੋ, ਇਸ ਕਲਾਸੀਕਲ ਅਦਬ ਦੇ ਉੱਤੇ ਜਿਹੜੇ ਹੈ ਇਸ ਦਾ ਉਚਾਰਨ ਕਰੋ, ਇਸ ਨੂੰ ਆਪਣੀ ਜ਼ਿੰਦਗੀ 'ਚ ਵਸਾ ਲਓ। ਇਹ ਕਰਤਾਰਪੁਰ ਦਾ ਮਹੱਤਵ ਸੀ ਕਿ ਕਰਤਾਰਪੁਰ ਦਾ ਮੇਨ ਮਕਸਦ ਇਹ ਸੀ ਕਿ ਉਹ ਯੂਨੀਵਰਸਿਟੀ ਰਹੇਗਾ, ਉਹ ਇੱਕ ਸਿੱਖਣ ਦਾ ਅਸਥਾਨ ਰਹੇਗਾ, ਉਹ ਇਹ ਪੰਜਾਬੀ ਦਾ ਉਹ ਅਸਥਾਨ ਹੈ। ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਇਹ ਵੈਸੇ ਹੀ ਖੁੱਲ ਗਿਆ, ਨਹੀਂ, ਇਹਦੇ ਪਿੱਛੇ ਵੀ ਬੜੇ ਉਹ ਸੀ ਕਿ ਇਕੱਲਾ ਕਰਤਾਰਪੁਰ ਜਿਹੜਾ ਹੈ ਉਹ ਹੈ ਵੈਸੇ ਨਹੀਂ ਖੁੱਲਿਆ ਹੈ। ਇਹ ਸਾਂਝਾਂ ਜਿਹੜੀਆਂ ਨੇ ਇਹ ਆਸਤਾ ਆਸਤਾ ਜਿਹੜੀਆਂ ਨੇ ਉਸ ਜਿਹੜੀ ਪ੍ਰਕਾਰ ਦੀ ਗੱਲ ਕੀਤੀ ਗਈ ਸੀ ਕਿ ਪ੍ਰਕਾਰ ਦੀ ਨੋਕ ਦੇ ਉੱਤੇ ਸੂਫੀਆਂ ਦੀ ਸਾਰੀ ਇੱਕ ਉਹ ਉੱਤੇ ਸਾਰੀ ਇੱਕ ਨਾ ਇੱਕ ਦਿਨ ਪਹੁੰਚੇਗੀ। ਫਰੀਦਾ ਕਾਲੇ ਮੈਂਡੇ ਕੱਪੜੇ ਅਤੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਅਤੇ ਲੋਕ ਕਹਿਣ ਦਰਵੇਸ਼। ਫਰੀਦਾ ਰੁੱਖੀ ਸੁੱਖੀ ਖਾ ਕੇ ਅਤੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਤੇ ਨਾ ਤਰਸਾਵੀਂ ਜੀ। ਬਾਬਾ ਗੁਰੂ ਨਾਨਕ ਜਿਹੜੀ ਜਗ੍ਹਾ ਤੇ ਗਏ, ਜਿਹੜੀ ਜਗ੍ਹਾ ਤੇ ਠਹਿਰੇ, ਉੱਥੇ ਯਾਦਗਾਰ ਬਣ ਗਈ। ਇਹ ਲੋਕ ਨੇ ਦੇਖੋ ਕਿੰਨੀ ਜ਼ਬਰਦਸਤ ਬਾੜ ਲੱਗੀ ਹੋਈ ਹੈ, ਕੋਈ ਬੰਦਾ ਕਿਸੇ ਨਾਲ ਨਹੀਂ ਮਿਲ ਸਕਦਾ। ਉਹਨਾਂ ਦੀ ਤਾਲੀਮਾਤ 'ਚ ਸੀ ਇਤਿਹਾਦ, ਇਤਫਾਕ। ਅੱਜ ਮਰਨ ਤੋਂ ਬਾਅਦ ਵੀ ਦੇਖ ਲਓ ਕਰਤਾਰਪੁਰ ਦੇ ਫਿਰ ਇੱਕ ਆਪਸ 'ਚ ਮਿਲ ਰਹੇ ਹੈਗੇ ਇੱਕ ਦੂਸਰੇ ਨੂੰ। ਇਹ ਅੱਲਾਹ ਤਾਲਾ ਰਸਤੇ ਬਣਾ ਦਿੰਦਾ ਹੈਗਾ। ਮੇਰਾ ਤਲਕ ਵੀ ਉਸ ਯਾਦਗਾਰ ਨਾਲ ਥੋੜਾ ਬਹੁਤਾ ਇਹ ਹੈ ਕਿ ਮੇਰੀ ਸ਼ਾਦੀ ਨਨਕਾਣੇ ਹੋਈ ਹੈ।
नीचां दी अशनाई कोलो उत्ते फैज किसे नहीं पाया किकर ते अंगूर चढ़ाया ते हर गुच्छा जख्माया किकर ते अंगूर चढ़ाया ते हर गुच्छा जख्माया। ਜਸਬੀਰ ਸਿੰਘ ਬੋਪਾ ਰਾਏ ਇਹ ਤੇ ਸਾਡੇ ਘਰ ਦੇ ਹੀ ਜੀ ਨੇ। ਅਸੀਂ ਇਹਨਾਂ ਨੂੰ ਜੇ ਆਖੀਏ ਕਿ ਅਸੀਂ ਇਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਾਂਗੇ ਤੇ ਇਹ ਗੱਲ ਕੋ ਥੋੜੀ ਜਿਹੀ ਮਿਹਨਤੀ ਉਹਨੂੰ ਉਪਰੀ ਜੀ ਲੱਗਦੀ ਪਈ ਹੈ ਕਿ ਇਹਨਾਂ ਨਾਲ ਪਿਆਰ ਮੁਹੱਬਤ ਸਾਡਾ ਇੰਨਾ ਹੈ ਔਰ ਇਹਨਾਂ ਨਾਲ ਸਾਡੀ ਇੱਥੇ ਪੰਜਾਬ ਹਾਊਸ ਨਾਲ ਜੁੜੇ ਤੇ ਨਹੀਂ ਹੈ ਔਰ ਇਹ ਮਾਸ਼ਾਅੱਲਾ ਸਾਡੇ ਕੋਲ ਇੰਨੇ ਮੁਹੱਬਤ ਔਰ ਪਿਆਰ ਲੈ ਕੇ ਆਉਂਦੇ ਨੇ ਤੇ ਘਰ ਦੇ ਜੀਆਂ ਹੀ ਵਾਲਾ ਹਿਸਾਬ ਹੈ। ਬਹਰਹਾਲ ਅਸੀਂ ਤੁਹਾਨੂੰ ਫਿਰ ਵੀ ਪੰਜਾਬ ਹਾਊਸ ਵਿੱਚ ਪੰਜਾਬ ਵਿੱਚ ਇੱਥੇ ਆਉਣ ਤੇ ਤੁਹਾਨੂੰ ਅਸੀਂ ਮਨੋਂ ਰੂਹੋਂ ਜੀ ਆਇਆਂ ਨੂੰ ਆਖਾਂਗੇ, ਖੁਸ਼ ਆਮਦੀਦ ਆਖਾਂਗੇ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਅਮਨ ਦੀ ਗੱਲ ਕੀਤੀ ਤੇ ਦੂਜਿਆਂ ਨਾਲ ਰਿਜ਼ਕ ਵੰਡਣ ਦੀ ਤਲਕੀਨ ਕੀਤੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ 'ਚ ਲੋਕ ਉਹ ਸ਼ਖਸੀਅਤ ਜਿਹੜੀਆਂ ਅਮਨ ਦਾ ਦਰਸ ਦਿੰਦੀਆਂ ਹਨ, ਜਿਹੜੀਆਂ ਰੱਬ ਦਾ ਦਿੱਤਾ ਰਿਜ਼ਕ ਵੰਡਣ ਦੀ ਤਾਲੀਮ ਦਿੰਦੀਆਂ ਹਨ, ਉਹੋ ਹੀ ਰੱਬ ਦੇ ਨੇੜੇ ਹੁੰਦੀਆਂ ਨੇ ਔਰ ਉਹੋ ਹੀ ਰੱਬ ਦਾ ਪੈਗਾਮ ਰੱਬ ਦੇ ਬੰਦਿਆਂ ਤੀਕਰ ਪਹੁੰਚਾਉਂਦੀਆਂ ਨੇ। ਇਹ ਸਾਡੇ ਪੰਜਾਬ ਦਾ ਉਹ ਸਾਂਝਾ ਵਰਸਾ ਹੈ ਜਾਂ ਇਹ ਉਹ ਤਸੱਵੁਫ ਹੈ। ਇਹ ਸਾਡੇ ਪੰਜਾਬ ਦੀ ਰਹਿਤਲ ਨੂੰ ਅਗਰ ਅਸੀਂ ਗੌਰ ਕਰੀਏ ਤੇ ਜਿਵੇਂ ਪ੍ਰਕਾਰ ਦਾ ਇੱਕ ਮਰਕਜ਼ ਹੁੰਦਾ ਹੈ ਔਰ ਉਹਦੇ ਗਿਰਦ ਸਭ ਕੁਝ ਆਲ ਦੁਆਲੇ ਘੁੰਮਦਾ ਹੈ, ਇਹ ਸਾਡਾ ਤਸੱਵੁਫ ਬਾਬਾ ਫਰੀਦ ਜੀ ਹੋਣ, ਬਾਬਾ ਨਾਨਕ ਜੀ ਹੋਣ, ਬੁੱਲੇ ਸ਼ਾਹ ਹਰੀ ਹੋਣ, ਸ਼ਾਹ ਹੁਸੈਨ ਹਰੀ ਹੋਣ, ਇਹ ਤਸੱਵੁਫ ਉਹ ਮਰਕਜ਼ ਹੈ। ਰੱਬ ਦਾ ਦਿੱਤਾ ਮਾਲ ਰੱਬ ਦੇ ਬੰਦਿਆਂ ਨੂੰ ਤਕਸੀਮ ਕਰਨਾ ਉਹ ਨੁਕਤਾ ਹੈ ਜਿਹੜਾ ਸਾਡੇ ਪੰਜਾਬ ਦੀ ਪਛਾਣ ਹੈ। ਬਾਬਾ ਜੀ ਦੀ ਸਾਰੀ ਤਾਲੀਮਾਤ ਜਿਹੜੀ ਹੈ ਉਹ ਮੈਨੂੰ ਤੇ ਕੁਰਾਨ ਦੀ ਤਫਸੀਰ ਨਜ਼ਰ ਆਉਂਦੀ ਹੈ। ਉਹਦੇ ਵਿੱਚ ਇਖਲਾਕੀਅਤ ਤੋਂ ਲੈ ਕੇ ਉਹਦੇ ਵਿੱਚ ਅਦਬ ਅਦਾਬ ਤੋਂ ਲੈ ਕੇ ਉਹਦੇ ਵਿੱਚ ਅਗਰ ਮੁਆਸ਼ਰੀ ਤਕਸੀਮ ਦੀ ਅਸੀਂ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਜੀ ਆਪਣੇ ਨਾਲ ਖਾਸ ਸ਼ੇਅਰ ਕਰ, ਦੂਸਰਿਆਂ ਨੂੰ ਦੇ, ਵੰਡ। ਉਸ ਤੋਂ ਬਾਅਦ ਅਗਰ ਅਸੀਂ ਵਾਦਾਨੀਅਤ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਨਾ ਉਹ ਜੰਮਿਆ ਕਿਸ ਜਾਇਆ ਨਾ ਕੋਈ ਮਾਏ ਬਾਪ, ਸੋਈ ਜਿਹੜੀ ਅਸੀਂ ਕਹਿੰਦੇ ਆ ਕਿ ਜੀ ਅੱਲਾਹ ਤਾਲਾ ਇੱਕ ਵੇ ਔਰ ਉਹਦੀ ਵਹਦਾਨੀਅਤ ਤੇ ਯਕੀਨ ਰੱਖਦੇ ਔਰ ਬਾਬਾ ਨਾਨਕ ਵੀ ਜਿਹੜੇ ਨੇ ਵਹਦਾਨੀਅਤ ਤੇ ਯਕੀਨ ਰੱਖਦੇ ਨੇ ਔਰ ਹਿੰਦੂਇਜ਼ਮ ਜਿਹੜਾ ਅਵਤਾਰ ਦਾ ਵੇ ਉਹਨੂੰ ਉਹ ਨਿਗੇਟ ਕਰਦੇ ਨੇ, ਉਹਨੂੰ ਕਹਿੰਦੇ ਨੇ ਕਿ ਅਸੀਂ ਉਹਨੂੰ ਨਹੀਂ ਮੰਨਦੇ, ਕ੍ਰੀਏਸ਼ਨ ਜਿਹੜੀ ਉਹ ਨਹੀਂ ਮੰਨਦੇ। ਉਹ ਇਸੇ ਤਰ੍ਹਾਂ ਅਗਰ ਅਸੀਂ ਇਹਨਾਂ ਦੇ ਮਜ਼ੀਦ ਅਲਫਾਜ਼ ਜਿਹੜੇ ਨੇ ਅਗਰ ਆਕਾਰ ਕਹਿੰਦੇ ਨੇ ਤੇ ਉਹ ਇਟਰਨਲ, ਅਸੀਂ ਵੀ ਅੱਲਾਹ ਤਾਲਾ ਨੂੰ ਇਟਰਨਲ ਮੰਨਦੇ ਹਾਂ, ਹਮੇਸ਼ਗੀ ਉਹਦੇ ਵਿੱਚ ਸਾਹਿਬ ਲਾਰਡ ਸਭ ਅੱਲਾਹ ਤਾਲਾ ਨੂੰ ਇਸਲਾਮ ਵਿੱਚ ਵੀ ਲਾਰਡ ਸਾਹਿਬ ਵੇ, ਇਕਤਾ ਹੈ, ਯਕਤਾ ਵੇ। ਉਹ ਕਰਤਾਰ ਦਾ ਮਤਲਬ ਕ੍ਰੀਏਟਰ ਹੈ, ਅੱਲਾਹ ਤਾਲਾ ਕ੍ਰੀਏਟਰ ਹੈ ਸਾਰੀ ਦੁਨੀਆ ਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਜਿਹੜੀਆਂ ਨੇ ਉਹ ਮੁਮਾਸਲਤ ਮਿਲਦੀ ਹੈ ਬਾਬਾ ਜੀ ਦੇ ਕਲਾਮ ਵਿੱਚ ਔਰ ਉਹਨਾਂ ਦੇ ਸ਼ਬਦਾਂ ਵਿੱਚ ਔਰ ਉਹਨਾਂ ਦੇ ਆਖਣ ਵਿੱਚ। ਜੋ ਮੇਰੀ ਮਾਂ ਸੁਣਾਉਂਦੀ ਸੀ ਗੱਲਾਂ, ਜੋ ਮੇਰਾ ਬਾਪ ਸੁਣਾਉਂਦਾ ਸੀ, ਜੋ ਰਿਸ਼ਤੇਦਾਰ ਸੁਣਾਉਂਦੇ ਹਨ, ਮੈਂ ਇੱਕ ਤਰਫਾ ਦੀ ਗੱਲ ਨਹੀਂ ਕਰਦਾ ਪਿਆ, ਦੋਵੇਂ ਪਾਸੇ ਬਾਜਾਂ ਪੜਿਆ ਜੋ ਦੋਵੇਂ ਪਾਸੇ ਹੋਇਆ। ਉਹ ਇਸ ਤਰ੍ਹਾਂ ਮੰਜ਼ਰ ਹੈ ਦੇਖਿਆ, ਮੇਰੀ ਮਾਂ ਨਾਲ ਬੈਠੀ ਹੈ, ਇੱਥੇ ਮੇਰਾ ਰਿਸ਼ਤਾ ਡਿੱਗਾ ਪਿਆ ਹੈ, ਅਜੀਬ ਜੀ, ਮੇਰਾ ਕੋਈ ਦਾਦਾ ਡਿੱਗਾ ਹੈ, ਕੋਈ ਉੱਥੇ ਡਿੱਗਾ ਹੈ। ਯਾਰ ਕਿੱਥੇ ਅਸੀਂ, ਸਾਡੇ ਨਾਲ ਕੀ ਹੋਇਆ ਸੀ? ਅੱਜ ਅਸੀਂ ਸੋਚ ਸਕਨੇ ਹਾਂ, ਸੋਚ ਕੇ ਅਸੀਂ ਦਹਿਲ ਜਾਂਦੇ ਹਾਂ, ਸਾਡਾ ਦਿਲ ਹਿਲ ਜਾਂਦਾ, ਅੱਖਾਂ 'ਚ ਅੱਥਰੂ ਆ ਜਾਂਦੇ ਨੇ। ਇਹ ਕੁੰਜ ਨਾਲ ਬੀਤੀ ਹੈ। ਉਹ ਸੋਚੋ ਯਾਰ, ਇਹ ਵੰਡ ਕੀ ਕੀਤਾ, ਇਹ ਵੰਡ ਕਿੰਨੇ ਕਰਾਈ, ਦੁਸ਼ਮਣ ਕਿਹੜਾ ਸੀ, ਉਹਦੀ ਕੀ ਸਾਜ਼ਿਸ਼ ਸੀ, ਸੋਚਣ ਦੀ ਗੱਲ ਹੈ। ਮੈਂ ਤਾਂ ਮਸ਼ਕੂਰ ਤੇ ਮਮਨੂਨ ਹਾਂ ਆਪਣੇ ਮਹਿਮਾਨਾਂ ਦਾ, ਬਿਲਖਸੂਸ ਜਸਬੀਰ ਸਿੰਘ ਬੋਪਾ ਰਾਏ ਤੇ ਉਹਨਾਂ ਦੇ ਸੰਗੀਆਂ ਦਾ ਜਿਹੜੇ ਸਾਡੀ ਦਾਵਤ ਤਸ਼ਰੀਫ ਲਿਆਏ ਔਰ ਸਾਡਾ ਮਾਣ ਵਧਾਇਆ। ਉਹਦੇ ਨਾਲ ਜਿੰਨੇ ਵੀ ਮਹਿਮਾਨ ਸਾਡੇ ਕੋਲ ਤਸ਼ਰੀਫ ਲਿਆਏ ਨੇ, ਅਸੀਂ ਉਹਨਾਂ ਦੇ ਮਸ਼ਕੂਰ ਹਾਂ ਕਿ ਉਹ ਸਾਡੇ ਕੋਲ ਤਸ਼ਰੀਫ ਲਿਆਏ। ਬਿਲਖਸੂਸ ਕਾਇਦੇ ਤਹਿਰੀਕ ਚੌਧਰੀ ਇਲਿਆਸ ਘੁੰਮਣ ਸਾਹਿਬ ਦਾ ਮਸ਼ਕੂਰ ਹੈ ਔਰ ਘੁੰਮਣ ਸਾਹਿਬ ਸਾਡਾ ਮਾਣ ਨੇ ਔਰ ਮੈਂ ਸਮਝਦਾ ਕਿ ਅਸੀਂ ਆਪਣੀ ਪੰਜਾਬੀ ਤਹਿਰੀਕ ਨੂੰ ਉਹਨਾਂ ਦੇ ਨਾਵੇਂ ਲਾਏ ਹੈ ਔਰ ਮੈਂ ਸਮਝਦਾ ਕਿ ਉਹਨਾਂ ਦੀ ਕਿਆਦਤ 'ਚ ਅਸੀਂ ਉਹ ਆਪਣੇ ਟੀਚੇ ਹਾਸਲ ਕਰ ਲਵਾਂਗੇ ਜਿਹੜੇ ਪੰਜਾਬੀਆਂ ਦੇ ਦੇਰ ਤੋਂ ਮੰਗੇ। ਔਰ ਇਨਸ਼ਾਅੱਲਾ ਪੰਜਾਬ ਹਾਊਸ ਤੁਹਾਡਾ ਸਾਰਿਆਂ ਦਾ ਇਦਾਰਾ ਹੈ ਔਰ ਪੰਜਾਬ ਹਾਊਸ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਇਹ ਇਸ ਗੱਲ ਦੀ ਅਕਾਸੀ ਕਰਦਾ ਹੈ
ਕਿ ਅਸੀਂ ਪੰਜਾਬੀ ਜ਼ੁਬਾਨ ਵਾਸਤੇ, ਪੰਜਾਬੀ ਕਾਜ਼ ਵਾਸਤੇ, ਪੰਜਾਬੀ ਦੇ ਕੰਮਾਂ ਵਾਸਤੇ ਇਹ ਨਾ ਇਦਾਰਾ ਇਸਤੇਮਾਲ ਕਰਾਂਗੇ, ਬਲਕਿ ਸਾਰੀ ਟੀਮ ਔਰ ਸਾਰੇ ਦੋਸਤ ਪੰਜਾਬੀ ਦੇ ਇਸ ਕੰਮ ਵਾਸਤੇ ਹਾਜ਼ਰ ਨੇ। ਇਨਸ਼ਾਅੱਲਾ ਅਸੀਂ ਇਕੱਠੇ ਹੁੰਦੇ ਰਵਾਂਗੇ, ਗੱਪਸ਼ਪ ਹੁੰਦੀ ਰਹੇਗੀ ਔਰ ਇਹ ਪ੍ਰੋਗਰਾਮ ਸਾਥ ਜਾਰੀ ਉਸਾਰੀ ਰਹੇਗਾ। ਇਕੱਠ ਦੇ ਪ੍ਰਧਾਨ ਇਲਿਆਸ ਘੁੰਮਣ ਹੋਰਾਂ ਬਾਬਾ ਗੁਰੂ ਨਾਨਕ ਜੀ ਦੇ ਫਲਸਫੇ ਸਣੇ ਮਜ਼ਹਬੀ ਬੁਨਿਆਦਾਂ ਉੱਤੇ ਵੰਡ ਬਾਰੇ ਗੱਲ ਕਰਦਿਆਂ ਦੱਸਿਆ ਕਿ 47 ਮਗਰੋਂ ਗੁਰਦੁਆਰਿਆਂ ਦੀ ਨਵੇਂ ਸਿਰੇ ਤੋਂ ਆਬਾਦਕਾਰੀ ਕਿਵੇਂ ਹੋਈ ਤੇ ਉਹਨਾਂ ਇਸ ਵਿੱਚ ਕੀ ਕਿਰਦਾਰ ਅਦਾ ਕੀਤਾ। ਗੁਰੂ ਨਾਨਕ ਸਾਹਿਬ ਆਪਣੀ ਜ਼ਿੰਦਗੀ ਦੇ 18 ਤੋਂ 21 ਸਾਲ ਗੁਜ਼ਾਰੇ ਨੇ। ਦਰਿਆ ਵੱਜਦਾ ਪਿਆ ਤੇ ਉਹ ਬਿਲਡਿੰਗ ਢਹਿ ਕੇ ਥੱਲੇ ਢੇਰੀ ਹੋਈ ਪਈ ਏ। ਥੱਲੇ ਮੈਂ ਉਤਰਿਆ ਨਾ ਤੇ ਇੱਕ ਵਡੇਰਾ ਜਿਹਾ ਸਿੱਖ ਇੰਜੋ ਨੇ ਬੜਾ ਹੀ ਜ਼ੋਰ ਨਾਲ, ਮੈਂ ਕਿਹਾ ਇਹਨੇ ਬੜਾ ਹੀ ਮੈਨੂੰ ਜ਼ੋਰ ਦੀ ਪੜ ਲਿਆ। ਉਹਦੀਆਂ ਅੱਖਾਂ ਉਹ ਦੂਜਿਆਂ ਦੀ ਵੀ ਭਰੀਆਂ ਸਨ ਕਿ ਸਾਡੇ ਵੇਖੋ ਬਾਬੇ ਦਾ ਗੁਰਦੁਆਰਾ ਤੇ ਇੰਜ ਤੇ ਹਾਲਾਤ ਅਸੀਂ ਤੇ ਸਮਝਦੇ ਬੜਾ ਵਧੀਆ। ਉਹ ਕਹਿੰਦਾ ਜੀ ਇਹ ਬਾਬਾ ਆਪ ਕਰਵਾਏਗਾ, ਯਾਨੀ ਇਹ ਉਹਨੇ ਨਹੀਂ ਕਿਹਾ ਕਿ ਮੈਂ ਕਰਵਾਵਾਂਗਾ, ਉਹਨੇ ਕਿਹਾ ਬਾਬਾ ਆਪ ਕਰਵਾਏਗਾ, ਨਾਲ ਰੋ ਪਿਆ। ਉਸ ਬੰਦੇ ਨੇ ਅਗਲੇ 6 ਮਹੀਨਿਆਂ ਚ ਆਪਣਾ ਸਭ ਕੁਝ ਵੇਚ ਦਿੱਤਾ। ਸਿਵਲ ਇੰਜੀਨੀਅਰ ਸੀ ਉਹ। ਇਹ ਉਸ ਸਾਲ ਦੀ ਗੱਲ ਹੈ ਜਿੱਦਾਂ 9/11 ਹੋਇਆ ਨਾ, ਉਹ ਵਾਕਿਆ ਵਾਲੀ ਗੱਲ ਹੈ। ਉਹ ਇੱਥੇ ਨਾਸਰ ਬਾਗ ਦੇ ਸਾਹਮਣੇ ਇੱਕ ਹੋਟਲ ਸੀ, ਉੱਥੇ ਉਹ ਠਹਿਰਿਆ ਆ ਕੇ ਨਾ। ਉਸ ਬੰਦੇ ਨੇ ਕੀਤਾ ਕੀ, 11 ਮੀਲ ਲੰਮੀ ਵਾਪੜਾ ਦੀ ਲਾਈਨ ਦੇ ਪੱਲਿਓਂ ਪੈਸੇ ਭਰ ਕੇ ਦੇ ਦਿੱਤੇ। ਇਹ ਬੰਦਾ ਬੈਠਾ ਨਾਲ ਮੇਰੇ ਜਾਂਦਾ ਰਿਹਾ, ਸਦੀਕੀ ਸਾਹਿਬ। ਫਿਰ ਉਹਨੇ ਯਾਨੀ ਜਦੋਂ ਮੈਂ ਪਹਿਲੀ ਵਾਰੀ ਗਿਆ ਨਾ ਗੁਰਦੁਆਰਾ ਸਾਹਿਬ ਤੱਕ ਜਾਣ ਲਈ 3 ਨਾਲੇ ਇੰਨਾ ਪਾਣੀ ਲੰਘਣਾ ਪੈਂਦਾ ਸੀ ਤੇ ਅੱਗੋਂ ਵੀ ਖੇਤ ਹੀ ਸਨ, ਸਿਰਫ ਬੰਨਿਆਂ ਵਿੱਚ ਲੰਘਦੇ ਸੋ। ਉਹਨੇ ਪੈਰੀ ਪੈ ਗਿਆ, ਕੋਈ ਰਾਈ ਹੈ, ਕੋਈ ਜੱਟ ਹੈ, ਕੋਈ ਬੱਟ ਹੈ, ਕੋਈ। ਉਹਨੇ ਕਿਹਾ ਜੀ ਇਹ ਜਿਹੜੀ ਹੈ ਨਾ 20 ਫੁੱਟ ਮੈਨੂੰ ਜਗ੍ਹਾ ਦੇ ਦੇ। ਯਾਨੀ ਉਹ ਸੜਕ ਲੈ ਕੇ ਗਿਆ ਖਰੀਦ ਕੇ ਆਪਣੇ ਪੱਲਿਓਂ। ਇੱਕ ਸਿੱਖ ਦਾ ਵੇਖੋ ਉਹਦੀ ਸ਼ਰਧਾ ਤੇ ਉਹਦੀ ਕੁਰਬਾਨੀ ਵੇਖੋ ਉਹਨੇ ਕੀਤਾ ਕੀ। ਉਚੇਚੇ ਪ੍ਰਾਹੁਣੇ ਜਸਬੀਰ ਸਿੰਘ ਬੋਪਾ ਰਾਏ ਹੋਰਾਂ ਗੱਲਬਾਤ ਕਰਦਿਆਂ ਆਖਿਆ ਕਿ ਲਹਿੰਦੇ ਪੰਜਾਬ ਨੂੰ ਅਸੀਂ ਹਮੇਸ਼ਾ ਆਪਣਾ ਘਰ ਜਾਣਿਆ ਹੈ। ਖਾਸ ਕਰ ਪੰਜਾਬ ਹਾਊਸ ਵਿੱਚ ਜੋ ਮੁਹੱਬਤਾਂ ਮਿਲਦੀਆਂ ਨੇ ਉਹਨਾਂ ਦਾ ਬਿਆਨ ਅੱਖਰਾਂ ਰਾਹੀਂ ਮੁਮਕਿਨ ਨਹੀਂ। ਮੈਂ ਹਮੇਸ਼ਾ ਹੀ ਕਹਿਣਾ ਕਿ ਮੈਂ ਜਿਹੜਾ ਮੇਰਾ ਦੂਸਰਾ ਘਰ ਆ ਜੀ ਉਹ ਪਾਕਿਸਤਾਨ ਆ। ਤੇ ਸਾਡੇ ਜਿਹੜਾ ਪੰਜਾਬ ਆ ਉਹ ਜਿਹੜਾ ਹੈ ਇਹ ਕਦੇ ਵੀ ਵੰਡਿਆ ਨਹੀਂ ਸੀ ਜਾਣਾ ਚਾਹੀਦਾ। ਸਾਡੀ ਮਾੜੀ ਕਿਸਮਤ, ਅਸੀਂ ਜਿਹੜਾ ਹੈ ਅਜੇ ਤੱਕ ਉਸ ਚੀਜ਼ ਦਾ ਜਿਹੜਾ ਹੈ ਦੁੱਖ ਭੋਗ ਰਹੇ ਆ। ਉਸ ਚੀਜ਼ ਨੂੰ ਜਿਹੜਾ ਹੈਗਾ ਪਿੰਡੇ ਤੇ ਹਟਾ ਰਹੇ ਆ ਔਰ ਸਾਡੇ ਵੱਡੇ ਵਡੇਰਿਆਂ ਨੇ ਹੰਡਾਇਆ ਤੇ ਅਸੀਂ ਵੀ ਜਿਹੜਾ ਹੈ ਉਸ ਦੇ ਉੱਤੇ ਹੀ ਜਿਹੜਾ ਹੈ ਚੱਲ ਰਹੇ ਆ। ਸਾਨੂੰ ਵੀ ਜਿਹੜਾ ਹੈ ਸਾਡੇ ਜਨਮ ਭੂਮੀ ਤੋਂ ਵਾਂਝਾ ਕੀਤਾ ਜਾਂਦਾ ਵਾ, ਸਾਨੂੰ ਵੀ ਉੱਥੇ ਜਾਣ ਤੋਂ ਜਿਹੜਾ ਹੈ ਰੋਕਿਆ ਜਾਂਦਾ ਵਾ। ਸਾਡੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲਾਏ ਜਾਂਦੇ, ਪਰ ਕੋਈ ਗੱਲ ਨਹੀਂ, ਅਸੀਂ ਬਹੁਤ ਵਧੀਆ ਮੁਲਕਾਂ ਦੇ ਵਿੱਚ ਬੈਠੇ ਹਾਂ ਜਿੱਥੇ ਜਿਹੜਾ, ਔਰ ਮੈਂ ਸਭ ਤੋਂ ਜ਼ਿਆਦਾ ਜਿਹੜਾ ਸ਼ੁਕਰਗੁਜ਼ਾਰ ਕਰਦਾ ਹਾਂ ਪਾਕਿਸਤਾਨ ਗੌਰਮੈਂਟ ਦਾ। ਮੇਰੇ ਵੀਰ ਰਾਤ ਆਏ ਸੀ, ਜਾਸਰ ਬੱਟ ਸਾਹਿਬ ਸਾਡੇ ਕੌਂਸਲਰ ਜਨਰਲ ਆ, ਹੋਟਲ ਦੇ ਵਿੱਚ ਆਏ, ਜੱਟ ਸਾਹਿਬ ਬੈਠੇ ਸੀ ਉੱਥੇ। ਸੋ ਉਹ ਜਿਹੜੇ ਸਾਨੂੰ 5 ਮਿੰਟਾਂ 'ਚ ਵੀ 10 ਮਿੰਟਾਂ 'ਚ ਵੀ ਵੀਜ਼ੇ ਦਿੰਦੇ ਆ। ਉਹ ਕਹਿੰਦੇ ਜਾਓ, ਤੁਹਾਡਾ ਆਪਣਾ ਮੁਲਕ ਹੈ, ਤੁਹਾਡਾ ਆਪਣਾ ਘਰ ਹੈ ਪਾਕਿਸਤਾਨ, ਕੋਈ ਗੱਲ ਹੀ ਨਹੀਂ ਹੈ। ਇਸ ਮੌਕੇ ਤੇ ਇਲਿਆਸ ਘੁੰਮਣ ਹੋਰਾਂ ਦੀ ਕਿਤਾਬ ਵੰਡ ਉੱਤੇ ਪੰਜਾਬੀ ਯੂਨੀਅਨ ਵੱਲੋਂ ਬਣਾਈ ਗਈ ਡਾਕੂਮੈਂਟਰੀ ਵੀ ਵਿਖਾਈ ਗਈ। ਸੱਚੀ ਗੱਲ ਇਹ ਹੈ ਕਿ ਵੰਡ ਦੇ ਦੁੱਖਾਂ ਦਾ ਇਜ਼ਹਾਰ ਜਦ ਵੀ ਪੰਜਾਬੀ ਰਾਹੀਂ ਹੋਇਆ, ਜਿਹੜੀ ਲਹੂ ਨਾਲ ਰੰਗੀ ਇਸ ਧਰਤੀ ਦੀ ਆਪਣੀ ਬੋਲੀ ਸੀ, ਤੇ ਫਿਰ ਇੰਜ ਲੱਗਿਆ ਜਿਵੇਂ ਕਹਾਣੀਆਂ ਦੇ ਕਿਰਦਾਰ ਇੱਕ ਵਾਰੀ ਫੇਰ ਜੀਵਤ ਹੋ ਕੇ ਆਪਣਾ ਦੁੱਖੜਾ ਆਪ ਸੁਣਾ ਰਹੇ ਨੇ। ਇਕੱਠ ਦੇ ਅਖੀਰ ਉੱਤੇ ਜਸਬੀਰ ਸਿੰਘ ਬੋਪਾ ਰਾਏ ਜੀ ਹੋਰਾਂ ਵੱਲੋਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿੱਚ ਰਲਤ ਦੇ ਦਾਵਤਨਾਮੇ ਵੰਡੇ ਗਏ।